ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਦੋਂ ਤੋਂ ਹੀ ਟੈਕਸਸ ਦਾ ਜਿਹੜੇ ਨਵੇਂ ਸੈਨੇਟਰ ਦੀ ਲਈ ਪ੍ਰਾਇਮਰੀ 'ਚ ਉੱਥੇ ਦੇ ਜਿਹੜੇ ਅਟਾਰਨੀ ਜਨਰਲ ਆ ਪੈਕਸਟਨ ਜਿੱਤੇ ਹੈਗੇ ਆ ਤਾਂ ਕਹਿੰਦੇ ਰਿਪਬਲਿਕਨ ਕੋਸ਼ਿਸ਼ ਕਰ ਰਹੇ ਆ ਟੂ ਬ੍ਰੇਕ ਦਾ ਆਈਸ ਵਿਦ ਪੈਕਸਟਨ। ਸੋ $130 ਮਿਲੀਅਨ ਸੈਨੇਟ ਦੀ ਪ੍ਰਾਇਮਰੀ ਦੇ ਉੱਤੇ ਖਰਚ ਹੋਇਆ। ਹੁਣ ਇਹ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਐਕਚੁਅਲ ਇਲੈਕਸ਼ਨ ਨਵੰਬਰ ਦੇ ਅੱਗੇ ਜਾ ਕੇ ਹੋਣੀ ਹੈਗੀ ਆ, ਮੇਰੇ ਖਿਆਲ ਨਾਲ ਸ਼ਾਇਦ ਨੈਕਸਟ ਮੰਥ ਹੀ ਆ। ਤੇ ਉਹਦੇ 'ਚ ਤੁਸੀਂ ਦੇਖੋ ਵੀ ਕਿੰਨੇ ਪੈਸੇ ਜਿਹੜੇ ਆ ਖਰਚ ਹੋਣਗੇ। ਸੋ ਈਵਨ ਟੈਡ ਕਰੂਜ਼ ਵਰਗਾ ਵੀ ਜੋ ਬੰਦਾ ਆ, ਉਹ ਕਹਿ ਰਿਹਾ ਆ ਭਈ ਈਵਨ ਦੋ ਪੈਕਸਟਨ ਜਿੱਤ ਗਿਆ ਆ ਪਰ ਸਾਡੀ ਜਿਹੜੀ ਫਾਈਟ ਆ ਡੈਮੋਕ੍ਰੇਟਸ ਨਾਲ ਬਹੁਤ ਹਾਰਡ ਹੋਊਗੀ। ਕਹਿੰਦਾ ਆਪਾਂ ਜਿੱਤ ਤਾਂ ਜਾਵਾਂਗੇ ਪਰ ਕਹਿੰਦਾ ਵੀ ਜਿਹੜਾ ਕੈਂਡੀਡੇਟ ਆ ਉਸ ਨੂੰ ਜਿਹੜਾ ਡੈਮੋਕ੍ਰੇਟਿਕ ਕੈਂਡੀਡੇਟ ਆ ਔਰ ਲਾਈਟਲੀ ਨਾ ਲਓ। ਪਰ ਕਹਿੰਦੇ ਬਹੁਤ ਲੰਮਾ ਸਮਾਂ ਹੋ ਗਿਆ ਟੈਕਸਸ ਦੇ ਵਿੱਚ ਜਿਹੜਾ ਡੈਮੋਕ੍ਰੇਟ ਆ ਕਦੇ ਜਿੱਤਿਆ ਨਹੀਂ ਹੈਗਾ। ਲਾਸਟ ਟਾਈਮ ਜਦੋਂ ਜਿੱਤਿਆ ਸੀ 1980 ਦੇ ਲਾਗੇ-ਛਾਗੇ ਜਿਹੜਾ ਆ ਜਿੱਤਿਆ ਸੀ। ਸੋ ਹੁਣ ਇਦਾਂ ਦਾ ਕੰਟਰੋਵਰਸ਼ੀਅਲ ਕੈਂਡੀਡੇਟ ਰਿਪਬਲਿਕਨ ਲੈ ਆਏ ਆ ਜਿਹਦੇ ਉੱਤੇ ਫੈਲਨੀ ਸਿਕਿਉਰਿਟੀ ਫਰਾਡ ਚਾਰजेस ਵੀ ਲੱਗੇ ਹੋਆ, ਸਿਵਲ ਕੇਸ ਵੀ ਆ। ਤੇ FBI ਨੇ 2020 ਚ ਕਰਪਸ਼ਨ ਦੇ ਚਾਰजेस ਵੀ ਲਾਏ ਸੀ। 6.6 ਮਿਲੀਅਨ ਡਾਲਰ ਦੀ ਜਿਹੜੀ ਜੱਜਮੈਂਟ ਹੋਈ ਸੀ ਤੇ GOP ਕੰਟਰੋਲ ਸਟੇਟ ਹਾਊਸ ਨੇ ਇੰਪੀਚ ਕੀਤਾ ਸੀ 2023 ਚ। ਰਿਪਬਲਿਕਨ ਨੇ ਹੀ ਉਸ ਨੂੰ ਇੰਪੀਚ ਕੀਤਾ ਸੀ ਪਰ ਬਾਅਦ ਦੇ ਵਿੱਚ ਇਕੁਇਟ ਕਰ ਦਿੱਤਾ ਗਿਆ ਸੀ ਸਟੇਟ ਸੈਨੇਟ ਵੱਲੋਂ। ਸੋ ਇਹ ਜਿਹੜੀ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਕੈਂਡੀਡੇਟ ਆ ਟੈਲਰੀਕੋ, ਉਹ ਵੀ ਬਹੁਤ ਤੇਜ਼ ਆ। ਸੋ ਇਹ ਜਿਹੜੀ ਫਾਈਟ ਆ ਬਹੁਤ ਜ਼ਿਆਦਾ ਸਖਤ ਹੋਊਗੀ। ਆਪਾਂ ਥੋਮਸ ਮੈਸੀ ਵਾਲੀ ਜਿਹੜੀ ਹਰਜੋਤ ਸਿੰਘ ਜੀ ਦੇਖੀ ਸੀ ਪ੍ਰਾਇਮਰੀ, ਉੱਥੇ ਮਿਲੀਅਨਸ ਆਫ ਡਾਲਰ ਖਰਚ ਜਿਹੜੇ ਉਹ ਹੋਏ ਆ। ਇਹ ਤਾਂ ਉਤੋਂ ਵੀ ਗਾਂਹ ਜਿਹੜਾ ਉਹ ਕੰਮ ਲੰਘ ਗਿਆ। ਸਾਬਕਾ ਜਿਹੜਾ ਸਟੇਟ ਅਟਾਰਨੀ ਜਨਰਲ 29 ਮਿਲੀਅਨ ਡਾਲਰ ਦੀਆਂ ਜਿਹੜੀਆਂ ਐਡਸ ਆ ਉਹਨਾਂ ਨੇ ਟੈਕਸਸ ਦੇ ਵਿੱਚ ਰਨ ਕੀਤੀਆਂ ਸੀਗੀਆਂ ਇਲੈਕਸ਼ਨ ਡੇ ਵਾਲੇ ਦਿਨ, ਉਸ ਤੋਂ ਇੱਕ ਦਿਨ ਤੱਕ ਜਿਹੜਾ ਉਹ ਪਹਿਲਾਂ। ਕੁੱਲ ਮਿਲਾ ਕੇ ਮੰਡੇ ਈਵਨਿੰਗ ਤੱਕ ਕਹਿੰਦੇ ਵੀ 128 ਮਿਲੀਅਨ ਡਾਲਰ ਖਰਚਿਆ ਜਿਹੜਾ ਉਹ ਗਿਆ ਆ। ਐਡ ਇੰਪੈਕਟ ਕਰਕੇ ਇੱਕ ਟਰੈਕਿੰਗ ਮੀਡੀਆ ਟਰੈਕਿੰਗ ਫਰਮ ਆ, ਉਹਨਾਂ ਨੇ ਜਿਹੜਾ ਉਹ ਇਸ ਦੇ ਵਿੱਚ ਦੱਸਿਆ 92 ਮਿਲੀਅਨ ਕਹਿੰਦੇ ਵੀ ਸਪੈਂਡ ਕੀਤਾ ਗਿਆ ਜਿਹੜਾ ਕਾਰਨਨ ਆ ਉਸ ਦੇ ਲਈ, ਤੇ ਉਹਦੇ ਵਿੱਚ 22 ਮਿਲੀਅਨ ਡਾਲਰ ਓਵਰ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਉਹ ਵਰਤਿਆ ਜਿਹੜਾ ਹੋ ਗਿਆ ਆ, ਯੂਜ਼ ਕੀਤਾ ਗਿਆ ਆ। ਸੋ ਅਮਰੀਕਾ ਦੀਆਂ ਜਿਹੜੀਆਂ ਇਲੈਕਸ਼ਨਸ ਆ ਹਰਜੋਤ ਸਿੰਘ ਜੀ, ਆਮ ਬੰਦੇ ਦੇ ਵੱਸੋਂ ਬਾਹਰ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ। ਜੇ ਹਰ ਵਾਰੀ ਨਵਾਂ ਹੀ ਰਿਕਾਰਡ ਟੁੱਟਣਾ, ਨਵਾਂ ਹੀ ਰਿਕਾਰਡ ਬਣਨਾ ਆ, ਤਾਂ ਫਿਰ ਇਹ ਕੰਮ ਬੜਾ ਹੀ ਜ਼ਿਆਦਾ ਔਖਾ ਜਿਹੜਾ ਉਹ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਹੈ ਇਹਨਾਂ ਦੇ ਉੱਤੇ, ਇਸ ਇਲੈਕਸ਼ਨ ਦੇ ਉੱਤੇ, ਇਸ ਪ੍ਰਾਇਮਰੀ ਦੇ ਉੱਤੇ ਦੇਖੋ ਨੀਅਰਲੀ ਕਹਿੰਦੇ ਵੀ 130 ਮਿਲੀਅਨ ਡਾਲਰ ਜਿਹੜਾ ਆ ਉਹ ਖਰਚਿਆ ਗਿਆ ਆ। ਮਾਊਂਟੇਨਸ ਆਫ ਕੈਸ਼ ਜਿਹੜੀ ਆ ਇਸ ਦੇ ਉੱਤੇ ਖਰਚਾ ਆਇਆ ਹੈਗਾ ਆ।